ਗੱਲ ਇੰਝ ਵੀ ਮੇਰੇ ਦੋਸਤ ਉੱਥੇ ਨਨਕਾਣੇ ਹੈ ਨੇ ਕੁਝ, ਔਰ ਉਹ ਕਲਿੱਪ ਵੀ ਮੈਂ ਤੁਹਾਨੂੰ ਭਜਵਾਨਾ ਉਹਦੇ ਵੀ ਉਹਨਾਂ ਜੋ ਦੱਸਿਆ ਹੈ। ਲੇਕਿਨ ਇਹਦੇ ਵਿੱਚ ਮੈਂ ਥੋੜ੍ਹੀ ਜਿਹੀ ਹੋਰ ਗੱਲ ਕਰਨਾ ਚਾਹੁੰਦਾ ਵਾਂ। ਪਹਿਲੀ ਗੱਲ ਤਾਂ ਇਹ ਕਿ ਇਸ ਗੱਲ 'ਤੇ ਗੌਰ ਕਰਨਾ ਚਾਹੀਦਾ ਸਾਰਿਆਂ ਨੂੰ ਹੀ, ਆਪਣੇ ਸਿੱਖ ਵੀਰਾਂ ਨੂੰ ਵੀ ਔਰ ਸਾਡੇ ਇੱਧਰ ਵੀ, ਵੀ 72 ਸਾਲ ਹੋ ਗਏ ਨੇ ਪਾਕਿਸਤਾਨ ਬਣਿਆ, ਔਰ ਪਿਛਲਾ 1-2 ਸਾਲ ਛੱਡ ਕੇ ਅੱਜ ਤੱਕ ਕਦੇ ਕੋਈ ਖਬਰ ਨਹੀਂ ਸੀ ਆਈ ਵੀ ਕਿਸੇ ਨੇ ਗੁਰਦੁਆਰੇ ਨੂੰ ਢਾਇਆ ਹੋਵੇ, ਕੋਈ ਏਟੀ ਕੱਢੀ ਹੋਵੇ, ਕਿਸੇ ਨੇ ਕਿਸੇ ਸਿੱਖ 'ਤੇ ਹਮਲਾ ਕੀਤਾ ਹੋਵੇ। ਕੋਈ ਐਸੀ ਗੱਲ ਅੱਜ ਤੱਕ ਨਾ ਸੁਣੀ ਨਹੀਂ। ਪੰਜਾ ਸਾਹਿਬ ਇੱਥੇ ਸੀ, ਨਨਕਾਣਾ ਸਾਹਿਬ ਇੱਥੇ ਸੀ, ਹੱਤਾ ਕਿ ਜਿਹੜਾ ਇਹ ਕਰਤਾਰਪੁਰ ਸਾਹਿਬ ਹੈ, ਇਹ ਜਿਸ ਤਰ੍ਹਾਂ ਦੀ ਬਿਲਡਿੰਗ 47 ਖਲੋਤੀ ਸੀ ਨਾ, ਇਹਨੂੰ ਬਿਲਕੁਲ ਕਿਸੇ ਨੇ ਛੇੜਿਆ, ਇਹ ਉਸੇ ਤਰ੍ਹਾਂ ਹੀ ਖਲੋਤੀ ਰਹੀ ਹੈ। ਉੱਥੇ ਹਾਲੇ ਕੋਲ ਡੰਗਰ ਵੀ ਚਰਦੇ ਰਹੇ ਨੇ, ਜਾਨਵਰ ਵੀ ਫਿਰਦੇ ਰਹੇ ਨੇ, ਯਾਨੀ ਵਿਹਲੀ ਪਈ ਸੀ ਬਿਲਡਿੰਗ, ਕੋਈ ਆਸੇ ਪਾਸੇ ਸ਼ੈ ਨਹੀਂ ਸੀ, ਤੇ ਲੇਕਿਨ ਉਹ ਕਾਇਮ ਰਹੀ ਹੈ। ਅਗਰ ਇਹ ਗੁਰਦੁਆਰਿਆਂ ਨੂੰ ਕੁਝ ਕੀਤਾ ਜਾਂਦਾ ਉਸ ਵਕਤ ਪਹਿਲਾਂ ਕੋਈ, ਤੇ ਜਿਵੇਂ ਹੁਣ ਗੁਰਦੁਆਰੇ ਖੁੱਲ੍ਹਦੇ ਨੇ ਪਏ, ਮੈਂ ਰੂੜੀ ਸਾਹਿਬ ਦਾ ਵੀ ਗੁਰਦੁਆਰਾ ਵੇਖਿਆ ਇਮਨਾਬਾਦ ਵੀ, ਉਹ ਉਸੇ ਤਰ੍ਹਾਂ ਹੀ ਚਲੋ ਦੇਖਭਾਲ ਇਹਨਾਂ ਨੇ ਹੁਣ ਸ਼ੁਰੂ ਕੀਤੀ ਹੈ, ਪਹਿਲਾਂ ਨਹੀਂ ਸੀ ਇੰਨੀ ਜ਼ਿਆਦਾ ਹੁੰਦੀ। ਤੇ ਇਹ ਸੋਚਣਾ ਚਾਹੀਦਾ ਵੀ ਇੱਕਦਮ ਕਿਵੇਂ ਇਹ ਹੋ ਗਿਆ ਕੰਮ, ਮਤਲਬ ਇਹ 2-3-4 ਜਿਹੜੇ ਹਾਦਸੇ ਨੇ ਇੱਕਦਮ ਹੀ ਹੋਏ ਨੇ। ਇੱਕ ਤਾਂ ਜਿਹੜੀ ਉਹ ਕੁੜੀ ਵਾਲਾ ਮਾਮਲਾ ਸੀ ਉਹ ਹੋ ਗਿਆ, ਇੱਕ ਹੁਣ ਇਹ ਹੋ ਗਿਆ ਵਿੱਚ, ਠੀਕ ਹੈ। ਅੱਛਾ, ਉਸ ਤੋਂ ਬਾਅਦ ਉਹ ਜਿਹੜਾ ਇੱਕ ਪਿੱਛੇ ਜੇ ਪੰਜਾ ਸਾਹਿਬ ਦੇ ਵਿੱਚ ਗੁਰਦੁਆਰੇ 'ਚ ਅੱਗ ਲੱਗੀ। ਹੁਣ ਇਹਨੇ ਸੋਚਣ ਵਾਲੀ ਗੱਲ ਇਹ ਭਈ ਜਦੋਂ ਹੁਣ ਪਾਕਿਸਤਾਨ 'ਚ ਅੱਜ ਕੱਲ੍ਹ ਇਹ ਹੋ ਰਿਹਾ ਹੈ, ਜਦੋਂ ਹੀ ਕੋਈ ਗੱਲ ਹੁੰਦੀ ਹੈ, ਮਸਲਨ ਹਾਲਾਂਕਿ ਉਹ ਜਿਹੜੀ ਥੋੜ੍ਹੀ ਜਿਹੀ ਅੱਗ ਲੱਗ ਗਈ ਸੀ ਉੱਥੇ ਪੰਜਾ ਸਾਹਿਬ ਦੇ ਵਿੱਚ, ਤੇ ਉਹ ਲੱਗੀ ਅੰਦਰ ਕਿਸੇ ਕਾਰਪੇਟ ਵਗੈਰਾ ਨੂੰ ਸੀ, ਸ਼ਾਇਦ ਪਰਦੇ ਨੂੰ ਲੱਗੀ ਸੀ, ਕੀ ਹੋਇਆ ਸੀ, ਬਲ ਅੰਦਰ ਹੀ ਕੁਝ ਮਾਮਲਾ ਹੋਇਆ। ਯਕੀਨ ਕਰੋ ਸਾਡੇ ਆਪਣੇ ਮੁਲਕ 'ਚ ਪਤਾ ਹੀ ਨਹੀਂ ਕਿਸੇ ਨੂੰ ਹੁੰਦਾ, ਔਰ ਫੌਰੀ ਤੌਰ 'ਤੇ 1 ਸੈਕਿੰਡ ਤੋਂ ਪਹਿਲਾਂ ਜਿਹੜੀ ਵੀਡੀਓ ਹੈ ਉਹ ਜਾਂਦੀ ਹੈ ਇੰਡੀਆ 'ਚ, ਔਰ ਉਸ ਤੋਂ ਬਾਅਦ ਪੂਰੀ ਦੁਨੀਆ 'ਚ ਵਾਇਰਲ ਹੋ ਜਾਂਦੀ ਹੈ। ਸਾਨੂੰ ਉਦੋਂ ਪਤਾ ਲੱਗਦਾ ਹੈ, ਹਾਲਾਂਕਿ ਉਸ ਮੁਲਕ 'ਤੇ ਅਸੀਂ ਵਸਿੰਦੇ ਹਾਂ, ਜਦੋਂ ਸਾਡੇ ਸਿਰ 'ਤੇ ਵੱਜਣੀਆਂ ਸ਼ੁਰੂ ਹੋ ਜਾਂਦੀਆਂ ਨੇ ਵੀਡੀਓਜ਼ ਕਿ ਉੱਥੇ ਪਾਕਿਸਤਾਨ 'ਚ ਇਹ ਹੋ ਗਿਆ, ਫਿਰ ਅਸੀਂ ਭੱਜਦੇ ਹਾਂ, ਫਿਰ ਅਸੀਂ ਪਤਾ ਕਰਨੇ ਉਹ ਕੀ ਹੋਇਆ ਇੱਥੇ ਯਾਰ, ਸਾਨੂੰ ਪਤਾ ਨਹੀਂ ਲੱਗਾ ਕੁਝ, ਤੇ ਫਿਰ ਸਾਨੂੰ ਪਤਾ ਲੱਗਦਾ ਕਿ ਹੁਣ ਉਹ ਮੈਂ ਟਿਕਟਕ 'ਤੇ ਮੈਂ ਵੇਖ ਰਿਹਾ ਸੀ, ਇੱਕ ਆਪਣਾ ਸਿੱਖ ਬੀਬੀ ਆਈ, ਉਹਨੇ ਕਿਹਾ ਜੀ ਤੁਸੀਂ, ਉਦੋਂ ਹਾਲੇ ਇਹਦਾ ਗੁਰਦੁਆਰੇ ਕਰਤਾਰਪੁਰ ਸਾਹਿਬ ਦਾ ਹਾਲੇ ਇਨਾਗੋਰੇਸ਼ਨ ਨਹੀਂ ਸੀ ਹੋਈ, ਤਾਂ ਉਹਨੇ ਕਿਹਾ ਜੀ ਤੁਸੀਂ ਉੱਥੇ ਜਾਣ ਦੀ ਕੋਸ਼ਿਸ਼ ਕਰਦੇ ਹੋ, ਤੇ ਅੱਜ ਪੰਜਾ ਸਾਹਿਬ ਨੂੰ ਤਾਂ ਉਹਨਾਂ ਨੇ ਅੱਗ ਲਾਤੀ ਹੈ। ਲਓ ਜੀ, ਨਾਲ ਹੀ ਵੀਡੀਓ ਵੀ ਆਉਣੀ ਸ਼ੁਰੂ ਹੋ ਗਈਆਂ, ਹੈਰਾਨ ਪਰੇਸ਼ਾਨ ਅਸੀਂ। ਤੇ ਹਾਲਾਂਕਿ ਉਹ ਹੈ ਤੇ ਅੰਦਰ ਹੀ ਕੋਈ ਵੈਸੇ ਕਿਤੇ ਅੱਗ ਲੱਗ ਗਈ ਹਾਦਸੇ ਦਾ ਤੌਰ ਤੇ, ਕਿਸੇ ਲਾਈ ਨਹੀਂ ਨਾ ਉਹ ਜੀ ਕੋਈ ਖਬਰ ਆਈ ਬਾਅਦ 'ਚ। ਹੁਣ ਇਹ ਵੇਖੋ ਕਿ ਜਦੋਂ ਇਹ ਵਾਕਿਆ ਹੁੰਦਾ ਹੈ ਤੇ ਫੌਰੀ ਤੌਰ ਤੇ ਵੀਡੀਓ ਬਾਹਰ ਭੱਜ, ਇਹਦਾ ਮਤਲਬ ਹੈ ਕੋਈ ਨਾ ਕੋਈ ਜਿਹੜੇ ਲੋਕ ਨੇ ਸ਼ੈਤਾਨ ਜਾਂ ਏਜੰਟ ਨੇ ਉਹ ਇੱਥੇ ਬੈਠੇ ਨੇ, ਜਦੋਂ ਮਾੜੀ ਜੀ ਗੱਲ ਕੋਈ ਵਹਿੰਦੇ ਨੇ ਉਸੇ ਵਕਤ ਹੀ ਉਹਦੀ ਵੀਡੀਓ ਬਣਾ ਕੇ ਤੇ ਉਹ ਜਨਾਬ ਬਾਹਰ ਭਜਵਾ ਦਿੰਦੇ ਨੇ। ਉਹ ਇੱਕ ਜਿਹੜਾ ਇੰਸਪੈਕਟਰ ਸੀ ਪਿੱਛੇ ਜੇ, ਜਿਹੜਾ ਉਹ ਸਿੱਖ ਇੰਸਪੈਕਟਰ ਸੀ, ਉਹਦਾ ਹਿਸਾਬ ਲਾਓ ਇਹ ਸੀ ਕਿ ਉਹਨੂੰ ਇੱਕ ਦਫਾ ਡਿਊਟੀ ਨਵਾਂ ਜਦੋਂ ਸਿੱਖ ਇੰਸਪੈਕਟਰ ਭਰਤੀ ਹੋਇਆ ਤੇ ਉਹਦੀ ਡਿਊਟੀ ਲੱਗੀ ਕੈਂਟ 'ਚ, ਤੇ ਉਹ ਉੱਥੋਂ DC ਨੂੰ ਫੋਨ ਕਰਨਾ ਪਿਆ ਟ੍ਰੈਫਿਕ ਪੁਲਿਸ ਵਾਲਿਆਂ ਨੂੰ ਕਿ ਭਰਾ ਇਹਨੂੰ ਹਟਾਓ ਇੱਥੋਂ ਸਿੱਖ ਨੂੰ, ਇਸ ਵਾਸਤੇ ਉਹ ਟ੍ਰੈਫਿਕ ਜਿਹੜੀ ਨਾ ਉਹਨੇ ਟ੍ਰੈਫਿਕ ਚਲਾਉਣੀ ਸੀ ਤੇ ਉਹ ਟ੍ਰੈਫਿਕ ਫਸ ਗਈ ਏ। ਉਹ ਉੱਥੇ ਖਲੋਤਾ ਹੈ ਤੇ ਜਿਹੜੇ ਵੀ ਗੱਡੀਆਂ ਵਾਲੇ ਆਉਂਦੇ ਨੇ, ਮੋਟਰਸਾਈਕਲਾਂ ਵਾਲੇ ਆਉਂਦੇ ਨੇ, ਉਹ ਉੱਤਰ ਕੇ ਪਹਿਲਾਂ ਉਹ ਸਿੱਖ ਨਾਲ ਹੱਥ ਮਿਲਾਉਂਦੇ ਨੇ ਤੇ ਫਿਰ ਉਸ ਤੋਂ ਬਾਅਦ ਜਾਂਦੇ ਨੇ। ਉਹ ਹੱਥ ਮਿਲਾਉਣ ਦੇ ਚੱਕਰ 'ਚ ਉਹ ਸਾਰੀ ਕੈਂਟ ਦੇ ਵਿੱਚ ਟ੍ਰੈਫਿਕ ਬਲਾਕ ਹੋ ਗਈ ਸਾਰੀ, ਤੇ ਉਹ ਇੰਨੀ ਲੋਕ ਮੁਹੱਬਤ ਕਰਦੇ ਸੀ। ਲੇਕਿਨ ਉਸੇ ਸਿੱਖ ਇੰਸਪੈਕਟਰ ਨੇ ਕੀ ਕੀਤਾ, ਉਹਨੇ ਆਪਣੀ ਇੱਕ ਵੀਡੀਓ ਪਾਈ ਔਰ ਉਹਨੇ ਕਿਹਾ ਜੀ ਕਿ ਮੈਨੂੰ ਇਹਨਾਂ ਨੇ ਮਾਰਿਆ, ਮੇਰੇ ਕੇਸ ਨੂੰ ਹੱਥ ਪਾਇਆ ਔਰ ਮੇਰੀ ਨੇ ਪਗੜੀ ਲਾਈ ਏ ਤੇ ਮੈਨੂੰ ਇੰਝ ਕੀਤਾ ਤੇ ਉਹ ਕੀਤਾ ਇਹਨਾਂ ਨੇ। ਉਹ ਹਾਲਾਂਕਿ ਜਿਹੜੀ ਅਸਲ ਸੂਰਤ ਹਾਲ ਸੀ ਉਹ ਇਹ ਸੀ ਵੀ ਉਹ ਉੱਥੇ ਜਿਹੜਾ ਗੁਰਦੁਆਰਾ ਸੀ ਉਹਦੀ ਪ੍ਰੋਪਰਟੀ ਦੇ ਵਿੱਚ ਇੱਕ ਘਰ ਸੀ ਜਿਹਦੇ 'ਚ ਰਹਿ ਰਿਹਾ ਸੀ। ਉਹ ਉੱਥੋਂ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਜਾਂ ਗ੍ਰੰਥੀ ਹੈ, ਦੂਜੇ ਲੋਕ ਨੇ, ਉਹਨਾਂ ਕਿਹਾ ਵੀ ਤੁਹਾਨੂੰ ਨੌਕਰੀ ਮਿਲ ਗਈ ਹੈ ਇੰਸਪੈਕਟਰ ਪੁਲਿਸ। ਉਹ ਹੈ ਵੀ ਪੰਜਾਬੀ ਨਹੀਂ ਸੀ, ਪਠਾਨ ਸੀ, ਉਹ ਅਫਗਾਨਿਸਤਾਨ ਤੋਂ ਆਇਆ ਸੀ। ਉਹਨੇ ਕਿਹਾ ਤੂੰ ਆਪਣਾ ਘਰ ਲੈ, ਉਹ ਘਰ ਛੱਡਦਾ ਨਹੀਂ ਸੀ। ਉਹ ਵਿਚਾਰੇ ਜਿਹੜੇ ਗੁਰਦੁਆਰੇ ਵਾਲੇ ਸੀ ਸਿੱਖ ਜਿਹੜੇ ਸੀ, ਉਹ ਕਹਿੰਦੇ ਤੂੰ ਛੱਡ ਇਹਨੂੰ, ਇੱਥੇ ਪ੍ਰਬੰਧਕ ਕਮੇਟੀ ਨੇ ਆਪਣਾ ਕੋਈ ਕੰਮ ਸ਼ਮ ਕਰਨਾ, ਤੂੰ ਇੱਥੇ ਸਾਡਾ ਕਬਜ਼ਾ ਕਰ ਲਿਆ। ਉਹ ਹੁਣ ਕਿਰਾਇਆ ਨਹੀਂ ਸੀ ਦੇਣਾ ਚਾਹੁੰਦਾ, ਬਾਹਰ ਜਾ ਕੇ ਮੁਫਤ ਰਹਿਣਾ ਚਾਹੁੰਦਾ ਸੀ ਉੱਥੋਂ। ਉਸੇ ਚੱਕਰ 'ਚ ਉਹਨਾਂ ਨੇ ਪੁਲਿਸ ਬੁਲਾ ਲਈ, ਪੁਲਿਸ ਨੇ ਚੁੱਕ ਕੇ ਉਹਨੂੰ ਆਖਿਆ ਵੀ ਤੂੰ ਨਿਕਲ ਬਾਹਰ ਇੱਥੋਂ। ਹੁਣ ਉਹਨੇ ਕੀਤਾ ਚੁੱਪ ਕਰਕੇ ਇਹ ਕਿ ਬਜਾਏ ਕਿ ਉਹ ਅਸਲ ਗੱਲ ਦੱਸਦਾ ਕਿ ਝਗੜਾ ਆ ਸੀ, ਉਹਨੇ ਪਾਕਿਸਤਾਨ ਦੀ ਹੁਕੂਮਤ ਤੇ ਗੱਲ ਪਾਤੀ। ਉਹ ਵੀ ਬੜੀ ਸਿੱਖ ਜਿਹੜੇ ਦੋਸਤ ਸਾਡੇ ਉਹਨਾਂ ਬਾਹਰੋਂ ਕਰੀਏ, ਵੇਖੋ ਜੀ ਇੰਸਪੈਕਟਰ ਨੇ ਇੰਝ ਹੋ ਗਿਆ, ਉਹ ਹੋ ਗਿਆ। ਹੁਣ ਅੰਦਰ ਖਾਤੇ ਕੁਝ ਹੋਰ ਗੱਲ ਹੁੰਦੀ ਏ ਔਰ ਬਾਹਰ ਜਿਹੜੀ ਉਹ ਕੁਝ ਹੋਰ ਹੁੰਦੀ ਏ। ਔਰ ਇੰਡੀਆ ਦਾ ਜਿਹੜਾ ਮੀਡੀਆ ਹੈ ਉਹ ਆਂਦੇ ਨੇ ਕਿ ਖੰਭ ਦਾ ਕਾਂ ਤੇ ਕਾਵਾਂ ਦੀ ਡਾਰ ਬਣਾਉਂਦਾ ਹੈ। ਇਹ ਸਾਰੀ ਸੂਰਤ ਹਾਲ ਨੂੰ ਸਮਝਣ ਵਾਸਤੇ ਸਾਨੂੰ ਕੁਝ ਚੀਜ਼ਾਂ ਵੇਖਣੀਆਂ ਚਾਹੀਦੀਆਂ ਨੇ ਜਿਹੜੀਆਂ ਇਹਦੇ ਨਾਲ ਲੱਗਦੀਆਂ ਨੇ।
ਪਹਿਲੀ ਗੱਲ ਤੇ ਜਿਹੜੀ ਮੈਂ ਪਿੱਛੇ ਗੱਲ ਕੀਤੀ ਏਜੰਟ ਇੱਥੇ ਬੈਠੇ ਹੁੰਦੇ ਨੇ, ਤੁਹਾਨੂੰ ਪਤਾ ਕਿ ਜਿਹੜਾ ਅਜੀਤ ਦੋਵਲ ਹੈ, ਜਿਹੜਾ ਅੱਜ ਕੱਲ੍ਹ ਉਹਨਾਂ ਦਾ ਸੱਜਾ ਹੱਥ ਹੈ ਮੋਦੀ ਦਾ, ਉਹ ਇੱਥੇ ਮੇਰੇ ਖਿਆਲ ਕੋਈ 5-7 ਜਾਂ 10 ਸਾਲ ਜਾਂ ਜਿੰਨਾ ਵੀ ਅਰਸਾ ਹੈ, ਇੰਨੇ ਕੁ ਸਾਲ ਇੱਥੇ ਮਲੰਗ ਬਣ ਕੇ ਲਾਹੌਰ 'ਚ ਰਹਿੰਦਾ ਰਿਹਾ, ਔਰ ਉਹ ਖੁਦ ਇਸ ਗੱਲ ਨੂੰ ਮੰਨਦਾ ਕਿ ਮਲੰਗ ਬਣ ਕੇ ਮੈਂ ਰਹਿੰਦਾ ਰਿਹਾ। ਇੱਥੇ ਹੁਣ ਪਤਾ ਨਹੀਂ ਕਿੰਨੇ ਕੁ ਮਲੰਗ ਬੈਠੇ ਨੇ, ਔਰ ਜਿਹੜੀ ਇਹ ਸਾਰੇ ਫਸਾਦਾਤ ਹੋਣ ਡਏ ਨੇ, ਉਹ ਕਿਵੇਂ ਵਿੱਚ ਆਵੜਦੇ ਨੇ ਤੇ ਕਿਵੇਂ ਫਿਰ ਉਹ ਉਸ ਕੰਮ ਨੂੰ ਸਾਰੇ ਨੂੰ ਖਰਾਬ ਕਰਦੇ ਨੇ। ਹੁਣ ਅੱਜ ਹੀ ਵੇਖੋ ਇਹ ਗੱਲ ਕੀ ਹੋਈ, ਵੀ ਸਵੇਰੇ ਉੱਥੇ ਖਬਰ ਆਈ, ਮੇਰੇ ਕੋਲ ਕਟਿੰਗ ਵੀ ਮੈਂ ਤੁਹਾਨੂੰ ਭਜਵਾਨਾ ਉਹਦੀ ਇੰਡੀਆ ਦੇ ਅਖਬਾਰ 'ਚ, ਕਿ ਉਹਨਾਂ ਨੇ ਇਹ ਕਿਹਾ ਹੈ BSF ਨੇ ਕਿ ਜਿਹੜੇ ਲੋਕ ਆਪਣਾ ਸਿੱਖ ਵੀਰ ਜਾਂਦੇ ਨੇ ਕਰਤਾਰਪੁਰ ਸਾਹਿਬ, ਉਹ ਆਇੰਦਾ ਤੋਂ ਰਾਸ਼ਨ ਨਹੀਂ ਲੈ ਕੇ ਜਾ ਸਕਦੇ। ਲੋਕ ਪਹਿਲੇ ਉੱਥੋਂ ਕਰਦੇ ਸੀ ਕਿ ਆਉਂਦੇ ਅਦਰਕ ਲਈ ਜਾਣਾ, ਟਮਾਟਰ ਲਈ ਜਾਣਾ, ਜਾਂ ਉੱਥੋਂ ਦਾਲ ਫੜ ਲੈਣੀ, ਜਾਂ ਕੋਈ ਚਾਵਲ ਲੈ ਆਉਣੇ, ਆਪਣੀ ਸ਼ਰਤਾਂ ਦੇ ਨਾਲ ਲਿਆਉਂਦੇ ਸੀ ਲੋਕ। ਉਹਨਾਂ ਨੇ ਗੱਲ ਤੇ ਪਾਬੰਦੀ ਲਾਤੀ ਹੈ। ਪਹਿਲਾਂ ਉਹਨਾਂ ਨੇ ਪਾਬੰਦੀਆਂ ਬਹੁਤ ਲਾਈਆਂ ਨੇ ਤਾਂ ਕਿ ਲਾਂਘਾ ਜਿਹੜਾ ਇਹ ਖੁੱਲੇ ਨਾ, ਕਿਉਂਕਿ ਸਿੱਖ ਮੁਸਲਮਾਨ ਜਿਹੜੇ ਨੇ ਇਹ ਆਪਸ ਵਿੱਚ ਮਿਲਦੇ ਨੇ ਪਏ, ਔਰ ਉਹ ਹਰ ਸੂਰਤ 'ਚ ਇਹਨਾਂ ਨੂੰ ਪਾੜਨਾ ਚਾਹੁੰਦੇ ਨੇ। ਉਹ ਮੇਰਾ ਆਪਣਾ ਖਿਆਲ ਹੈ ਵੀ ਇਹ ਲਾਂਘਾ ਕਿਸੇ ਨਾ ਕਿਸੇ ਸੂਰਤ 'ਚ ਇਹਨਾਂ ਨੂੰ ਬੰਦ ਨੂੰ ਕਰ ਛੱਡਣਾ। ਅੱਗੇ ਉਹ ਵੀਜ਼ੇ ਲੱਗੇ ਕਈ ਦਫਾ ਜਥੇ ਹੁੰਦੇ ਨੇ ਤੇ ਅਗਲੇ ਉਹਨੂੰ ਆਉਣ ਨਹੀਂ ਦਿੰਦੇ, ਉਹਨਾਂ ਨੂੰ ਬਹੁਤ ਤਕਲੀਫ ਹੈ, ਔਰ ਨਹੀਂ ਸਮਝਦੇ। ਉਹਨਾਂ ਨੇ ਨਾਲ ਉਹਨੇ ਇਹ ਵੀ ਪਾਬੰਦੀ ਲਾਤੀ ਹੈ ਕਿ ਕਰਤਾਰਪੁਰ ਸਾਹਿਬ ਤੋਂ ਕੋਈ ਬੰਦਾ ਕੋਈ ਸ਼ੈ ਲੈ ਕੇ ਆ ਵੀ ਨਹੀਂ ਸਕਦਾ। ਪਹਿਲਾਂ 7 ਕਿਲੋ ਉਹਨਾਂ ਵਜ਼ਨ ਰੱਖਿਆ ਸੀ, ਲੇਕਿਨ ਹੁਣ ਮੇਰੇ ਖਿਆਲ ਉਹਦੇ 'ਚ ਉਹਨੇ ਤਬਦੀਲੀ ਕਰਤੀ ਹੈ, ਯਾਨੀ ਉੱਥੋਂ ਸਿਰਫ ਪ੍ਰਸ਼ਾਦਾ ਲੈ ਕੇ ਆ ਸਕਦੇ ਨੇ, ਹੋਰ ਉੱਥੇ ਸ਼ਾਇਦ ਪਾਕਿਸਤਾਨ 'ਚੋਂ ਲੈ ਆ ਨਹੀਂ ਸਕਦੇ, ਨਾ ਉੱਥੇ ਖੜ ਸਕਦੇ ਨੇ। ਯਾਨੀ ਉਹ ਪ੍ਰਸ਼ਾਦਾ ਵੀ ਇੱਥੋਂ ਸਮਝਦੇ ਨੇ ਵੀ ਇਹਦੇ 'ਚ ਪਾਕਿਸਤਾਨ ਦਾ ਨੁਕਸਾਨ ਹੀ ਹੈ, ਉਹ ਖੁਦ ਇੱਥੋਂ ਰਾਸ਼ਨ ਜਾਏਗਾ ਨਹੀਂ, ਉਹ ਪਕਾਉਣਗੇ ਆਪਣਾ ਜ਼ਾਹਿਰ ਹੈ ਸਾਰਾ, ਤੇ ਫਿਰ ਉੱਥੋਂ ਲੈ ਕੇ ਆਉਣਗੇ। ਇਹ ਨੁਕਸਾਨ ਹੈ ਪਾਕਿਸਤਾਨ ਦਾ, ਇਹ ਕਰੋ ਤੇ ਬਾਕੀ ਨਾ ਕਰੋ ਕੁਝ। ਇਹਦੇ ਨਾਲ ਹੁਣ ਤੁਸੀਂ ਜ਼ਰਾ ਇਹ ਵੀ ਵੇਖੋ, ਅਮਰੀਕਾ ਜਿਹੜਾ ਉਹ ਪੂਰਾ ਟਿਲ ਪੈ ਲਾਉਂਦਾ ਕਿ ਕਿਸੇ ਤਰੀਕੇ ਨਾਲ ਜਿਹੜਾ ਸੀ ਪੈਕ ਹੈ ਇਹ ਬੰਦ ਹੋਏ। ਅਮਰੀਕਾ ਦਾ ਅਸੀਂ ਤੁਹਾਨੂੰ ਸੀ ਪੈਕ ਦਿੰਦੇ ਹਾਂ, ਤੁਹਾਨੂੰ ਇਸ ਤੋਂ ਵਧੀਆ ਦਿੰਦੇ ਹਾਂ ਸੀ ਪੈਕ, ਲੇਕਿਨ ਪਾਕਿਸਤਾਨੀ ਲੋਕ ਜਿਹੜੇ ਸਮਝਦੇ ਨੇ ਕਿ ਫਰਾਡੀ ਹੈ, ਬਾਅਦ ਸਾਡਾ ਫਰਾਡ ਕਰਦਾ ਤੇ ਸਾਨੂੰ ਪ੍ਰੈਸ਼ਰਾਈਜ਼ ਕਰਦਾ, ਉਹਨਾਂ ਚਾਈਨਾ ਦਾ ਸਾਥ ਨਹੀਂ ਛੱਡਿਆ। ਹੁਣ ਉਹ ਇਹਨੂੰ ਬੰਦ ਕਰਨਾ ਚਾਹੁੰਦਾ। ਇੰਡੀਆ ਜਿਹੜਾ ਉਹ ਹੁਣ ਉਹ ਵੀ ਚਾਹੁੰਦਾ ਵੀ ਕਿਸੇ ਤਰੀਕੇ ਨਾਲ ਸੀ ਪੈਕ ਜਿਹੜਾ ਨਾ ਇਹ ਤਬਾਹੀ ਇਹਦੀ ਹੋਏ, ਇਹ ਚੱਲ ਨਾ ਸਕੇ। ਇੱਕ ਦਫਾ ਜੰਗ ਅਸੀਂ ਲਾ ਲਈਏ, ਉਹਦੇ 'ਚ ਉਹਨਾਂ ਕਿਹੜਾ ਪਾਕਿਸਤਾਨ ਦਾ ਕਬਜ਼ਾ ਕਰ ਲੈਣਾ, ਅੱਗੇ 2 ਜੰਗਾਂ 'ਤੇ ਕਿਹੜਾ ਉਹਨਾਂ ਕਰ ਲਿਆ, ਤੇ ਯਾਰ ਨਾ ਪਾਕਿਸਤਾਨ ਨੇ ਹਿੰਦੁਸਤਾਨ ਦਾ ਕਬਜ਼ਾ ਕਰ ਲੈਣਾ। ਉਹ ਸਿਰਫ ਇਹ ਵੇ ਕੋਈ 10-20 ਦਿਨ ਜੰਗ ਚੱਲੇਗੀ ਤੇ ਉਹ ਫਿਰ ਜ਼ਾਹਿਰ ਕਬਾੜਾ ਹੋਏਗਾ, ਪੈਸੇ ਪੂਸੇ ਲੱਗਣਗੇ, ਤੇ ਪਾਕਿਸਤਾਨੀ ਦੀ ਤਰੱਕੀ ਹੋਰ ਸਲੋ ਹੋਏਗੀ। ਹੁਣ ਇਹ ਪਾਕਿਸਤਾਨ ਜਿਹੜਾ ਹੈ ਉਹ ਜੰਗ ਨਹੀਂ ਲਾਣਾ ਚਾਹੁੰਦਾ, ਉਹ ਆਂਦਾ ਕਿ 10 ਸਾਲ ਅਸੀਂ ਹੋਰ ਕੱਢੇ ਨੇ ਹਰ ਸੂਰਤ 'ਚ, ਕਿਉਂਕਿ 2030 ਤੱਕ ਇਹ ਸਾਰਾ ਸੀ ਪੈਕ ਮੁਕੰਮਲ ਹੋ ਜਾਣਾ ਹੈ। ਹੁਣ ਇਹਦਾ ਦੂਜਾ ਫੇਜ਼ ਸ਼ੁਰੂ ਹੋ ਗਿਆ। 4 ਜਿਹੜੇ ਨੇ ਉਹਨਾਂ ਨੇ ਇੰਡਸਟਰੀਅਲ ਜ਼ੋਨ ਜਿਹੜੇ ਨੇ ਉਹਨਾਂ ਦਾ ਅੱਜ ਫੈਸਲਾਬਾਦ ਦਾ ਹੋ ਗਿਆ, ਔਰ ਇਹਦੇ ਵਿੱਚ ਤਕਰੀਬਨ 15 ਲੱਖ ਨੌਕਰੀਆਂ ਨਿਕਲੀਆਂ ਨੇ ਇਹਦੇ ਵਿੱਚੋਂ। ਦੂਜਾ ਮਸਲਾ ਜਿਹੜਾ ਇਹ ਹੁਣ ਅੱਜ ਤੁਸੀਂ ਈਰਾਨ ਦਾ ਵੀ ਹਾਲ ਵੇਖ ਲਿਆ ਕਿ ਉੱਥੇ ਵੀ ਹੋ ਸਕਦਾ ਜੰਗ ਹੀ ਨਾ ਲੱਗ ਜਾਏ। ਹੁਣ ਇਹਨਾਂ ਨੂੰ ਫਿਕਰ ਇਹ ਵੇ ਕਿ ਉਹ ਤੇਲ ਉੱਥੋਂ ਨਿਕਲਦਾ ਹੈ ਜਿਹੜਾ ਖਲੀਜ, ਸਾਰੀ ਜਿਹੜੀ ਖਲੀਜ ਫਾਰਸ ਹੈ, ਗਵਾਦਰ ਜਿਹੜਾ ਉੱਥੇ ਅਗਰ ਸਿਰਫ ਇੱਕ ਤੋਪ ਲਾਤੀ ਹੈ ਨਾ ਲੌਂਗ ਰੇਂਜ ਵਾਲੀ, ਉੱਥੋਂ ਕੋਈ ਜਹਾਜ਼ ਤੇਲ ਲੈ ਕੇ ਨਹੀਂ ਨਿਕਲ ਸਕਦਾ, ਔਰ ਇੰਡੀਆ ਦਾ ਸਾਰਾ ਤੇਲ ਉੱਥੋਂ ਜਾਂਦਾ ਹੈ। ਇਹ ਅਗਰ ਗਵਾਦਰ ਜਿਹੜੀ ਸਹੀ ਤਰ੍ਹਾਂ ਆਪਰੇਸ਼ਨ ਹੋ ਗਈ, ਹੋ ਤਾਂ ਵੈਸੇ ਗਈ ਹੈ ਕਾਫੀ, ਉਹ ਏਅਰਪੋਰਟ ਹੁਣ ਬਣਨਾ ਸ਼ੁਰੂ ਹੋ ਗਿਆ ਉੱਥੇ, ਤੇ ਇਹ ਇੱਥੇ ਇਹਨਾਂ ਦੇ ਪਾਕਿਸਤਾਨ ਦੇ ਔਰ ਚਾਈਨਾ ਦਾ ਸਾਰੀ ਗੇਮ ਆ ਜਾਣੀ ਹੈ। ਔਰ ਇਹ ਇੰਡੀਆ ਨਹੀਂ ਚਾਹੁੰਦਾ, ਨਾ ਪਾਕਿਸਤਾਨ ਅਮਰੀਕਾ ਚਾਹੁੰਦਾ, ਔਰ ਨਾ ਇਸਰਾਈਲ ਚਾਹੁੰਦਾ ਇਸ ਗੱਲ ਨੂੰ। ਇਸ ਵਾਸਤੇ ਉਹ ਹਾਲਾਤ ਖਰਾਬ ਰੱਖਣਾ ਚਾਹੁੰਦੇ ਨੇ, ਔਰ ਹਾਲਾਤ ਖਰਾਬ ਇਹ ਹੀ ਹੈ ਵੀ ਹੁਣ ਉੱਥੇ ਜਿਹੜੇ ਸਿੱਖ ਨੇ ਉਹ ਕਸ਼ਮੀਰੀਆਂ ਦਾ ਸਾਥ ਦਿੰਦੇ ਨੇ, ਮੁਸਲਮਾਨਾਂ ਦਾ ਸਾਥ ਦਿੰਦੇ ਨੇ। ਉਹ ਪਿਛਲੀ ਦਫਾ ਜਿਹੜਾ ਨਾ ਕਸ਼ਮੀਰੀਆਂ ਦਾ ਸਾਥ ਦਿੱਤਾ ਸੀ, ਤੇ ਇਹਨਾਂ ਨੇ ਬਾਅਦ 'ਚ ਉਹ ਭਾਗੜਾ ਡੈਮ ਤੋਂ ਛੱਡ ਕੇ ਉਹਦੇ ਪਾਣੀ, ਤੇ ਉਹ ਸਾਰਾ ਡੁੱਬਿਆ ਉਹਨਾਂ ਨੂੰ ਉੱਥੇ, ਤੇ ਉਹਨਾਂ ਦਾ ਧਿਆਨ ਹੋਰ ਪਾਸੇ ਹੋਇਆ। ਇਹ ਪਾਰਟਨਰਸ਼ਿਪ ਤੋੜਨਾ ਚਾਹੁੰਦੇ ਨੇ, ਔਰ ਕੋਈ ਨਾ ਕੋਈ ਤਰੀਕਾ ਜਿਵੇਂ ਕੱਢ ਲੈਂਦੇ ਨੇ ਵਿੱਚ। ਨਨਕਾਣਾ ਸਾਹਿਬ ਜਿਹੜੇ ਸਿੱਖ ਆ ਕੇ ਬੈਠੇ ਨੇ, ਕੀ ਪਤਾ ਸਾਰੇ ਸਿੱਖ ਹੀ ਰਹੀ ਜਾਂ ਕੁਝ ਹੋਰ ਲੋਕ ਵੀ ਹਨ ਵਿੱਚ, ਉਹ ਲੋਕ ਬੈਠੇ ਨੇ ਬਸ ਆ ਕੇ ਉੱਥੇ। ਤੋ ਇਸ ਵਾਸਤੇ ਇਹ ਸਾਰੀਆਂ ਕੜੀਆਂ ਲਿੰਕ ਕਰਦੀਆਂ ਨੇ ਜਿਹੜੀ ਓਵਰਆਲ ਸਾਡੀ ਜਿਹੜੀ ਸਾਊਥ ਏਸ਼ੀਆ ਦੀ ਪੋਲੀਟਿਕਸ, ਬਲਕਿ ਜਿਹੜੀ ਦੁਨੀਆ ਦੀ ਪੋਲੀਟਿਕਸ ਹੈ, ਉਹਦੇ ਨਾਲ ਲਿੰਕ ਕਰਦੀਆਂ ਨੇ। ਇਹ ਛੋਟੇ ਛੋਟੇ ਤੁਹਾਨੂੰ ਪਤਾ ਹੈ ਜਿਵੇਂ ਨਨਕਾਣਾ ਸਾਹਿਬ ਦਾ ਮਾਮਲਾ ਹੋਇਆ ਹੈ, ਜਿਹੜਾ ਬੋਹੜ ਦਾ ਦਰਖਤ ਹੁੰਦਾ ਨਾ ਬਹੁਤ ਵੱਡਾ ਹੁੰਦਾ, ਪਰ ਉਹਦਾ ਜਿਹੜਾ ਬੀਜ ਇਹਨੂੰ ਨਿੱਕਾ ਜਿਹਾ ਹੀ ਹੁੰਦਾ। ਲੜਾਈ ਜਿਹੜੀ ਹੈ ਨਾ ਪੰਜਾਬ 'ਚ ਵੀ ਜਿੰਨੇ ਵੱਡੇ ਜਿੱਥੇ 100 ਬੰਦਾ ਮਾਰੇਗਾ ਲੜਾਈਆਂ 'ਚ, ਉਹਦੀ ਅਸਲ ਵਜ੍ਹਾ ਜਿਹੜੀ ਹੁੰਦੀ ਹੈ ਨਾ ਪਿੱਛੇ ਨਾਲੀ ਦਾ ਪਾਣੀ, ਜਾਂ ਕਿਸੇ ਕੁੜੀ ਦਾ ਝਗੜਾ, ਜਾਂ ਕਿਸੇ ਬੰਦੇ ਦਾ ਝਗੜਾ, ਜਾਂ ਕਿਸੇ ਵੱਟ ਦਾ ਝਗੜਾ, ਜਾਂ ਜ਼ਨਾਨੀਆਂ ਦੀ ਲੜਾਈ, ਜਾਂ ਬੱਚਿਆਂ ਦੀ ਲੜਾਈ, ਤੇ ਉਹ ਵੱਧ ਕੇ ਕੰਮ ਹੋ ਜਾਂਦਾ। ਇਹ ਹੁਣ ਜਿਹੜੇ ਛੋਟੀਆਂ ਗੱਲਾਂ ਹੋਣ ਡੀਆਂ ਨੇ ਵਿੱਚ, ਮੁਸਲਮਾਨ ਕੋਈ ਵੀ ਪਾਕਿਸਤਾਨੀ ਕੋਈ ਵੀ ਮੁਸਲਮਾਨ ਜਿਹੜਾ ਉਹ ਨਹੀਂ ਇਸ ਸਿੱਖਾਂ ਦੇ ਨਾਲ ਭਾਈਚਾਰਾ ਰੱਖਣਾ ਚਾਹੁੰਦਾ, ਨਹੀਂ ਵਿਗਾੜਨਾ ਚਾਹੁੰਦਾ। ਇਸ ਤੋਂ ਵੱਡੀ ਯਾਰ ਕੀ ਗੱਲ ਹੈ ਹੋਰ। ਵੇਖੋ ਜਦੋਂ ਬਾਬਾ ਨਾਨਕ ਫੌਤ ਹੋਏ ਸੀ, ਤੇ ਉਹਦੇ ਵਾਰਸ ਜਿਹੜੇ ਸੀ ਨਾ ਉਹ ਹਿੰਦੂ ਮੁਸਲਮਾਨ ਸੀ, ਸਿੱਖ ਕੋਈ ਨਹੀਂ ਸੀ ਉਦੋਂ, ਨਾ ਉਦੋਂ ਕੋਈ ਸਿੱਖ ਹੈ ਹੀ ਸੀ। ਤੇ ਮੁਸਲਮਾਨ ਫੈਮਲੀਆਂ ਜਿੰਨੀਆਂ ਮਰਜ਼ੀ ਵੇਖ ਲਓ, ਹਰ ਫੈਮਲੀ ਦੇ ਵਿੱਚ ਮੁਸਲਮਾਨਾਂ ਦੀ ਫੈਮਲੀਆਂ ਵਿੱਚ ਤੁਹਾਨੂੰ ਨਾਨਕ ਨਾਂ ਦੇ ਬੰਦੇ ਮਿਲਣਗੇ। ਮੇਰੇ ਪੜਦਾਦੇ ਦਾ ਨਾਂ ਨਾਨਕ ਹੈ,
ਮੇਰਾ ਇੱਕ ਬੇਟਾ ਹੈ, ਉਹਦੀ ਉਮਰ 3.5 ਸਾਲ ਹੈ, ਉਹਦਾ ਨਾਮ ਨਾਨਕ ਰੱਖਿਆ ਹੈ। ਸਾਨੂੰ ਤਾਂ ਨਾਨਕ ਨਾਲ ਇੰਨੀ ਮੁਹੱਬਤ ਹੈ ਤੇ ਅਸੀਂ ਨਨਕਾਣੇ ਨੂੰ ਕੁਝ ਕਰ ਸਕਦੇ ਹਾਂ? ਕੋਈ ਇਹੋ ਜਿਹਾ ਉਹ ਮਾਂ ਹੀ ਹੈ ਕੁੱਤਾ ਜਿਹੜਾ ਭੈਣ ਚੋ ਤੇ ਉਹਨੇ ਅੱਗੇ ਗੰਦਗੀ ਕੀਤੀ ਹੈ ਹਰਾਮੀ ਨੇ। ਹੁਣ ਉੱਥੇ ਕੋਲ ਕਹਿੰਦੇ ਨਨਕਾਣੇ ਦਾ ਨਾਂ ਚੇਂਜ ਕਰ ਛੱਡਣਾ। ਉਹ ਪੁਲਿਸ ਨੇ ਡਾਂਗਾ ਮਾਰ ਮਾਰਨੇ ਦਾ ਗੂੰ ਕਰ ਛੱਡਣਾ। ਅੱਗੇ ਮੈਨੂੰ ਬੜਾ ਕੁੱਟਿਆ, ਆਂਦਾ ਨਹੀਂ ਵਿੱਚ ਮੈਨੂੰ ਉਹ ਜਿਹੜਾ ਉਹ ਤਸੱਵਰ ਹੈ ਸਮਥਿੰਗ ਜਿਹੜਾ SH ਹੋਏ, ਉਹਨੇ ਮੈਨੂੰ ਅੱਗੇ ਬਹੁਤ ਮਾਰਿਆ, ਮੈਨੂੰ ਉਹਨੇ ਗਵਰਨਰ ਨੇ ਮਰਵਾਇਆ, ਇਹ ਕੀਤਾ ਉਹ ਕੀਤਾ। ਉਹ ਹੁਣ ਵੀ ਕੁੱਟਣਗੇ, ਉਹਨਾਂ ਫੜ ਵੀ ਲਿਆ ਇਹਨੂੰ, ਉਹ ਇਹਨੂੰ ਫੈਂਟੀ ਲਾਉਣਗੇ ਹੁਣ ਵੀ। ਇਹ ਅਸਲ 'ਚ ਕੇਸ ਰੀਓਪਨ ਹੋਇਆ, ਕੇਸ ਦੀ ਤਫਤੀਸ਼ ਦੁਬਾਰਾ ਸ਼ੁਰੂ ਹੋਈ ਹੈ। ਇਹਨਾਂ ਦੇ ਉਹਨਾਂ ਨੇ ਬੰਦੇ ਫੜੇ ਨੇ, ਇਹ ਬੁਖਲਾ ਗਏ ਨੇ। ਔਰ ਉਹ ਤੁਸੀਂ ਅਗਰ ਵੇਖੋ ਉਹ ਜਿਹੜੀ ਵੀਡੀਓ ਹੈ ਉਹਦੇ ਵਿੱਚ ਸਿਆਣਾ ਬੰਦਾ ਕੋਈ ਉਹਦੇ ਦੁਆਲੇ ਨਹੀਂ, ਉਹ ਇਕੱਲਾ ਹੀ ਉਹੀ ਵਿੱਚ, ਬਾਕੀ ਸਾਰੇ ਬੱਚੇ ਖਲੋਤੇ ਨੇ ਉੱਥੇ। ਜਿਹੜੇ ਬਾਕੀ ਉੱਥੇ ਖਲੋਤੇ ਨੇ ਸਾਰੇ ਲੋਕ, ਉਹ ਸਾਰੇ ਰਾਹਗੀਰ ਨੇ, ਉਹ ਕੋਈ ਉਹਦੇ ਨਾਲ ਸ਼ਾਮਲ ਨਹੀਂ। ਉੱਥੇ ਜੁਮੇ ਦੀ ਨਮਾਜ਼ ਸੀ ਅੱਜ, ਉੱਥੇ ਵੈਸੇ ਹੀ ਲੋਕ ਜੁਮਾ ਪੜ੍ਹਨ ਆਏ ਹੁੰਦੇ ਨੇ, ਉਹ ਲੋਕ ਵੈਸੇ ਹੀ ਵੇਖ ਰਹੇ ਸਨ ਉੱਥੇ, ਉਹਦਾ ਕੋਈ ਹਿੱਸਾ ਨਹੀਂ ਸੀ ਉੱਥੇ। ਤੇ ਇਸ ਵਾਸਤੇ ਕਰਕੇ ਇਹ ਐਵੇਂ ਨਾ ਇਹਨੂੰ ਬਾਤ ਦਾ ਪਤੰਗੜ ਬਣਾਇਆ ਜਾ ਰਿਹਾ ਇਹਨੂੰ ਉੱਥੋਂ। ਹਾਲਾਂਕਿ ਮੈਨੂੰ ਸਵੇਰ ਦੇ ਸਿੱਖਾਂ ਦੇ ਨਹੀਂ, ਮੈਨੂੰ ਇੰਡੀਆ ਦੇ ਮੁਸਲਮਾਨਾਂ ਦੇ ਵੀ ਬਹੁਤ ਫੋਨ ਆਏ ਨੇ। ਮੈਂ ਤੁਹਾਨੂੰ ਇੱਕ ਕਲਿੱਪ ਵੀ ਕਰਨਾ, ਮਲੇਰਕੋਟਲਾ ਤੋਂ ਮੈਨੂੰ ਆਇਆ, ਉਹ ਕਿੱਥੇ ਵੇ ਗੋਰਖਪੁਰ ਯਾਰ, UP CP ਦੇ ਵਿੱਚ ਕਿਤੇ ਹੈ ਵੇ, ਉੱਥੋਂ ਇੱਕ ਬੰਦਾ ਮੈਨੂੰ ਫੋਨ ਆਇਆ ਕਿ ਯਾਰ ਇਹ ਕੀ ਮਸਲਾ ਹੋ ਗਿਆ, ਮਤਲਬ ਇਹ ਤਾਂ ਕੰਮ ਬੜਾ ਵਧੀਆ ਜਾ ਰਿਹਾ ਸੀ ਤੇ ਸਿੱਖਾਂ ਦੇ ਨਾਲ ਸਾਡਾ ਇਹ ਕੰਮ ਠੀਕ ਨਹੀਂ ਹੋਣਾ। 2 ਕਸ਼ਮੀਰੀ ਮੁੰਡਿਆਂ ਦੇ ਮੈਨੂੰ ਫੋਨ ਆਏ ਜਿਹੜੇ ਕਿ ਪਟਿਆਲੇ 'ਚ ਨੇ ਇਸ ਵਕਤ, ਉੱਥੇ ਪੜ੍ਹਦੇ ਨੇ ਪਏ ਮੇਰੇ ਖਿਆਲ, ਤੇ ਉਹਨਾਂ ਨੇ ਵੀ ਮੈਨੂੰ ਕਿਹਾ ਕਿ ਕੀ ਸੂਰਤ ਬਣੀ। ਤੇ ਇਸ ਵਾਸਤੇ ਮੁਸਲਮਾਨ ਇੰਡੀਆ 'ਚ ਹੋਈ ਹੈ, ਪਾਕਿਸਤਾਨ 'ਚ, ਉਹ ਬੜੇ ਵਰੀਡ ਨੇ ਇਸ ਗੱਲ ਤੇ ਕਿ ਕੰਮ ਨਹੀਂ ਹੋਣਾ ਚਾਹੀਦਾ ਇਸ ਤਰ੍ਹਾਂ। ਔਰ ਵੇਖੋ ਕੋਈ ਸਿਆਣਾ ਬੰਦਾ ਕੰਮ ਕਰ ਵੀ ਨਹੀਂ ਰਿਹਾ। ਇਹ ਉਹ ਕੁੱਤੇ ਦਾ ਬੱਚਾ ਲੱਗਾ ਹੈ ਇੱਕ ਹਰਾਮੀ ਉੱਥੇ, ਉਹ ਸਾਰਾ ਕੰਮ ਖਰਾਬ ਪੇ ਕਰਦਾ। ਉਹਦੀ ਕੀ ਜ਼ਰੂਰਤ ਹੈ ਨਨਕਾਣੇ ਦਾ ਨਾਂ ਚੇਂਜ ਕਰ ਸਕਦਾ ਨਨਕਾਣੇ ਦਾ ਨਾਂ ਚੇਂਜ? ਸਵਾਲ ਹੀ ਪਤਾ ਨਹੀਂ ਹੁੰਦਾ। ਤੇ ਇਸ ਵਾਸਤੇ ਉਹ ਥੋੜਾ ਸ਼ਾਂਤ ਰਹਿਣਾ ਚਾਹੀਦਾ। ਲੌਂਗ ਟਰਮ ਆਬਜੈਕਟਿਵ ਆਪਣੇ ਵੇਖਣੇ ਚਾਹੀਦੇ ਨੇ, ਸ਼ਾਰਟ ਟਰਮ ਨਹੀਂ। ਇਹ ਮੈਂ ਸਿੱਖਾਂ ਨੂੰ ਵੀ, ਜਿਹੜੇ ਵੀਰ ਨੇ ਸਾਡੇ, ਉਹਨਾਂ ਨੂੰ ਵੀ ਤੁਹਾਨੂੰ ਸਮਝਾਉਣਾ ਚਾਹੀਦਾ, ਉਹ ਆਪਣੇ ਆਪ 'ਚ ਤਾਰਾ ਸਿੰਘ ਨਾ ਪੈਦਾ ਹੋਣ ਦੇਣ, ਨਾ ਬਲਦੇਵ ਸਿੰਘ ਦੁਬਾਰਾ ਪੈਦਾ ਹੋਣ ਦੇਣ, ਨਾ ਗਿਆਨੀ ਕਰਤਾਰ ਸਿੰਘ ਪੈਦਾ ਹੋਣ ਦੇਣ। ਉਹ ਵੇਖੋ ਫਿਰ ਉਹ ਜਿਹੜਾ ਉਹ ਸਰਸਾ ਜਿਹੜਾ ਲੱਗਾ ਹੈ ਉੱਥੇ ਦਿੱਲੀ ਤੋਂ, ਉਹਦਾ ਵੀ ਮੈਂ ਕਲਿੱਪ ਤੁਹਾਨੂੰ ਘੱਲਣਾ ਜਿਹੜਾ ਫਿਰਦਾ ਪਿਆ। ਉਹ ਜਿਹੜਾ ਉਹਦਾ ਨਾਮ ਮਨਜੀਤ ਸਿੰਘ ਸਰਸਾ, ਕੀ ਨਾਂ ਹੈ ਉਹਦਾ, ਉਹ ਬਸ ਭੌਂਕੀ ਜਾਂਦਾ ਉੱਥੇ। ਪਹਿਲੇ ਵੀ ਉਹਨੇ ਉੱਥੇ ਜਲੂਸ ਕੱਢਿਆ ਸੀ ਪਾਕਿਸਤਾਨ ਐਮਬੈਸੀ ਦੇ ਖਿਲਾਫ, ਉੱਥੇ ਪਾਕਿਸਤਾਨ ਦੇ ਖਿਲਾਫ ਉਹਦੇ ਐਮਬੈਸੀ ਦੇ ਸਾਹਮਣੇ, ਹੁਣ ਵੀ ਉਹ ਲੱਗਾ ਹੈ। ਤੇ ਉਹ ਇੱਕ ਜ਼ਾਹਰ ਹੈ, ਤੁਹਾਨੂੰ ਪਤਾ ਹੀ ਇਸ ਗੱਲ ਦਾ, ਫਿਰ ਸਿੱਖਾਂ ਦੇ ਵਿੱਚ ਉਹਨਾਂ ਨੇ ਬੰਦੇ ਆਪਣੇ ਪੈਦਾ ਕੀਤੇ ਨੇ, ਲੀਡਰਸ਼ਿਪ 'ਚ ਵੀ ਸਾਰਿਆਂ ਸੀ, ਉਹ ਨਹੀਂ ਇਸ ਕੰਮ ਨੂੰ ਹੋਣ ਨਹੀਂ ਦੇਣਾ ਚਾਹੁੰਦੇ।